Don't harass Punjabi NRIs for backing farmers' protest. Accusing the center of harassing non-resident Indian Punjabis who participated in the farmers' agitation. NRI Affairs Minister Kuldeep Singh Dhaliwal on Wednesday alleged that such NRIs were being blacklisted and some were even being prevented from entering the country. ਤੁਸੀਂ ਉਹਨਾਂ ਨੂੰ ਕਿਉਂ ਟਾਰਗੇਟ ਕਰ ਰਹੇ ਹੋ? ਉਹ ਤਾਂ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ। ਉਹਨਾਂ ਨੇ ਇਸੇ ਲਈ ਉਹ ਕਿਸਾਨਾਂ ਦੇ ਪੁੱਤਰ ਧੀਆਂ ਨੇ, ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਕੈਬਨਿਟ ਵਿੱਚ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ ਮੋਦੀ ਸਰਕਾਰ ਉਹਨਾਂ ਪੰਜਾਬੀਆਂ ਨੂੰ ਬਲੈਕ ਲਿਸਟ ਕਰ ਰਹੀ ਹੈ ਅਤੇ ਭਾਰਤ ਆਉਣ ਤੇ ਪਾਬੰਦੀਆਂ ਲਾ ਰਹੀ ਹੈ ਜਿਨ੍ਹਾਂ ਨੇ ਕਿਸਾਨ ਮੋਰਚੇ ਦੀ ਹਮਾਇਤ ਕੀਤੀ ਸੀ। ਮਿਨਿਸਟਰ ਦਾ ਇਹ ਬਿਆਨ ਸਾਡੀ ਇਸ ਪਹੁੰਚ ਨੂੰ ਠੀਕ ਸਾਬਤ ਕਰਦਾ ਹੈ ਕਿ ਸਿੱਖ ਕੌਮ ਦੇ ਖਿਲਾਫ ਕਾਰਵਾਈ ਦੀ ਜਿਹੜੀ ਇਬਾਰਤ ਕਿਸਾਨ ਮੋਰਚੇ ਦੇ ਸਫਲ ਹੋਣ ਤੋਂ ਬਾਅਦ ਹੀ ਲਿਖ ਲਈ ਗਈ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਾਬਤਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਜਦੋਂ ਰਿਪੀਟਡਲੀ ਆਪਣੇ ਪ੍ਰੋਗਰਾਮ ਦੇ ਅੱਡ-ਅੱਡ ਸੈਗਮੈਂਟਸ 'ਚ ਕਿਹਾ ਕਿ ਜੋ ਕੁਛ 18 ਮਾਰਚ ਨੂੰ NIA ਦੇ ਅਜੀਤ ਡੋਭਲ ਔਰ ਦਿਨਕਰ ਗੁਪਤਾ ਔਰ ਪੰਜਾਬ 'ਚ ਗੌਰਵ ਯਾਦਵ ਉਹਨਾਂ ਨੇ ਸ਼ੁਰੂ ਕੀਤਾ, ਇਹਦੀ ਇਬਾਰਤ 13 ਮਹੀਨੇ ਚੱਲੀ ਕਿਸਾਨ ਮੂਵਮੈਂਟ ਦੀ ਕਾਮਯਾਬੀ ਤੋਂ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਮੋਦੀ ਨੇ ਮਾਫੀ ਮੰਗ ਕੇ ਸਿੱਖਾਂ ਤੋਂ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਸ ਦਿਨ ਹੀ ਇਬਾਰਤ ਲਿਖੀ ਗਈ ਸੀ ਔਰ ਉਸ ਨੂੰ ਹੁਣ ਲਾਗੂ ਕੀਤਾ ਜਾ ਰਿਹਾ। ਔਰ ਉਹਦੇ 'ਚ ਸਾਡੇ ਇੱਕ ਦੋ ਵੀਰਾਂ ਨੇ ਇਹ ਵੀ ਕਿਹਾ ਕਿ ਜੀ ਕਈ ਵਾਰ ਤੁਸੀਂ ਕੁਝ ਚੀਜ਼ਾਂ ਫਾਰ ਫੈਚਡ ਕੰਕਲੂਜਨ ਕੱਢ ਲੈਂਦੇ ਹੋ, ਇਹਦਾ ਕੋਈ ਸਬੂਤ ਕਿੱਥੋਂ ਹੈ? ਮੈਂ ਕਿਹਾ ਜੀ ਪਹਿਲੀ ਗੱਲ ਤਾਂ ਜਦੋਂ ਤੁਹਾਡੇ ਤੇ ਕਿਸੇ ਵੀ ਨੇਸ਼ਨ ਤੇ ਟੋਟਲ ਵਾਰ ਹੁੰਦੀ ਹੈ, ਉਹ ਤੁਹਾਡੀਆਂ ਆਪਣੀਆਂ ਫਾਈਲਾਂ ਤੁਹਾਨੂੰ ਨਹੀਂ ਪੜ੍ਹਾ ਰਹੇ ਹੁੰਦੇ ਕਿ ਤੁਸੀਂ ਦੇਖੋ ਕਿ ਵੀ ਤੁਹਾਡੇ ਨਾਲ ਕੀ ਹੋ ਰਿਹਾ। ਦੂਸਰਾ, ਬਹੁਤ ਵਾਰ ਜੇ ਤੁਸੀਂ ਅੱਖਾਂ ਤੁਹਾਡੀਆਂ ਖੁੱਲੀਆਂ ਹੋਣ, ਕੰਨ ਵੀ ਖੁੱਲੇ ਹੋਣ ਤੇ ਅੰਦਰ ਤੁਹਾਡੇ ਇਮਾਨਦਾਰੀ ਹੋਏ ਤਾਂ ਫਿਰ ਰੱਬ ਵੱਲੋਂ ਤੁਹਾਨੂੰ ਇੱਕ ਸੁੰਘਣ ਦੀ ਤਾਕਤ ਵੀ ਮਿਲ ਜਾਂਦੀ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਵੀ ਇਹ ਕੀ ਚੱਲ ਰਿਹਾ। ਔਰ ਫਿਰ ਮੈਂ ਉਹਨਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਕਿ ਵੀ ਬਹੁਤ ਵਾਰ ਜਿੱਥੇ ਸਰਟਨਟੀ ਤਾਂ ਨਹੀਂ ਹੁੰਦੀ, ਲੇਕਿਨ ਅਮਰੀਕਨਸ ਨੇ ਇਸ ਦੇ ਉੱਤੇ ਬੜਾ ਖੂਬਸੂਰਤ ਫਰੇਜ਼ ਘੜਿਆ ਹੋਇਆ ਕਿ ਵਟ ਲੁਕਸ ਲਾਈਕ ਏ ਡਕ ਵਾਕਸ ਲਾਈਕ ਏ ਡਕ ਕੁਐਕਸ ਲਾਈਕ ਏ ਡਕ ਇਜ਼ ਏ ਡਕ। ਵੀ ਸਾਡੇ ਕੋਲ ਤਾਂ ਇਹੀ ਟੈਸਟ ਹੈ। ਪਰ ਅੱਜ ਜਦੋਂ ਮੈਂ ਇਹ ਖਬਰ ਪ੍ਰੋਮੀਨੈਂਟਲੀ ਦੇਖੀ ਉਹਨਾਂ ਦੀ ਨਿਊਜ਼ ਏਜੰਸੀ ਦੀ ਵੀ, ਕਿਉਂਕਿ ਪੰਜਾਬ ਸਰਕਾਰ ਦੇ ਵਿੱਚ ਇੱਕ ਮਹਿਕਮਾ ਇਹਨਾਂ ਨੇ NRI ਮਹਿਕਮਾ ਬਣਾਇਆ ਹੋਇਆ ਔਰ ਕੁਲਦੀਪ ਸਿੰਘ ਧਾਲੀਵਾਲ NRI ਨਾਨ ਰੈਜ਼ੀਡੈਂਟ ਇੰਡੀਅਨ, ਹਾਲਾਂ ਮੈਂ ਇਹ ਟਰਮ ਕਦੇ ਯੂਜ਼ ਨਹੀਂ ਕਰਦਾ ਤੇ ਜਿਹੜੇ ਆਪਣੇ ਵੀ ਕਰਨਗੇ ਉਹਨਾਂ ਨੂੰ ਮੈਂ ਕਿਹਾ ਜੀ ਜੇ ਤੁਸੀਂ ਨਹੀਂ ਰਹਿਣਾ ਤੇ NRP ਕਰ ਲਿਆ ਕਰੋ, ਨਾਨ ਰੈਜ਼ੀਡੈਂਟ ਪੰਜਾਬੀਜ਼। ਇਹ ਮਤ ਕਿਆ ਕਰੋ ਅਸੀਂ ਇੰਡੀਆ ਚੱਲੇ ਆ, ਕਿਆ ਕਰੋ ਦੇਸ਼ ਪੰਜਾਬ ਚੱਲੇ। ਜੇ ਤੁਹਾਨੂੰ ਖਾਲਿਸਤਾਨ ਮੂੰਹ ਚੜ ਜਾਂਦਾ ਕੋਈ ਗੱਲ ਨਹੀਂ ਹੈ, ਅਜੇ ਕਈਆਂ ਦੇ ਅੜਿਆ ਨਿਕਲੇਗਾ ਵੀ ਵਕਤ ਆਉਣ ਤੇ, ਵੀ ਪੰਜਾਬ ਦੀ ਗੱਲ ਕਰਿਆ ਕਰੋ ਤਾਂ ਕਿ ਤੁਸੀਂ ਘੱਟੋ ਘੱਟ ਇਹਨਾਂ ਨਾਲੋਂ ਆਪਣੀ ਆਈਡੈਂਟਿਟੀ ਅੱਡ ਸਾਬਤ ਕਰੋ। ਪਰ ਹੁਣ ਮਹਿਕਮੇ ਦਾ ਨਾਮ ਨਾਨ ਰੈਜ਼ੀਡੈਂਟ ਇੰਡੀਅਨਸ ਹੈ ਔਰ NRI ਮਹਿਕਮੇ ਦੇ ਇਹ ਮਿਨਿਸਟਰ ਨੇ ਕੁਲਦੀਪ ਸਿੰਘ। ਔਰ ਪਿਛਲੇ ਦਿਨਾਂ 'ਚ ਜਿਹੜਾ ਇੱਕ ਵਿਦੇਸ਼ ਸੰਪਰਕ ਪ੍ਰੋਗਰਾਮ ਇੰਡੀਆ ਦੀ ਫੋਰਨ ਮਿਨਿਸਟਰੀ ਨੇ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ, ਸੈਂਟਰ ਐਂਡ NRI ਡਿਪਾਰਟਮੈਂਟ ਪੰਜਾਬ ਨੇ ਆਰਗੇਨਾਈਜ਼ ਕੀਤਾ JW ਮੈਰੀਅਟ ਹੋਟਲ ਦੇ ਵਿੱਚ ਚੰਡੀਗੜ੍ਹ 'ਚ। ਔਰ ਉਹਦੇ 'ਚ ਜੋ ਗੱਲ ਧਾਲੀਵਾਲ ਨੇ ਕਹੀ ਇਹ ਸਾਡੀ ਗੱਲ ਨੂੰ ਹੀ ਠੀਕ ਸਾਬਤ ਕਰਦੀ ਹੈ। ਔਰ ਇਸ ਦਾ ਈਵਨ ਜਿਹੜਾ ਹੈਡਲਾਈਨ ਵੀ ਹੈ ਖਬਰ ਦੀ ਉਹ ਉਹੀ ਹੈ ਜੋ ਇਹਨੇ ਧਾਲੀਵਾਲ ਨੇ ਗੱਲ ਕਹੀ। ਮੈਂ ਕਮੈਂਟ ਵੀ ਕਰਦਾ ਕਿ ਉਹਨੇ ਘੱਟੋ ਘੱਟ ਜਿਹੜੀ ਐਕਸਟਰਨਲ ਅਫੇਅਰਸ ਮਿਨਿਸਟਰੀ ਔਰ ਸੈਂਟਰ ਨੂੰ ਕਲੀਅਰ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਹੋ ਕੀ ਰਿਹਾ। ਔਰ ਖਬਰ ਦੀ ਹੈਡਲਾਈਨ ਇਹ ਹੈ, Don't harass Punjabi NRIs for backing farmers' protest। ਔਰ ਡਿਟੇਲ ਹੈ, accusing the center, accusing ਉਹਦੇ ਸੈਂਟਰ ਦੇ ਨੁਮਾਇੰਦੇ ਵਿਦੇਸ਼ ਮੰਤਰਾਲੇ ਦੇ ਨੇ, accusing the center of harassing non-resident Indian Punjabis who participated in the farmers' agitation. NRI Affairs Minister Kuldeep Singh Dhaliwal on Wednesday alleged that such NRIs were being blacklisted
and some were even being prevented from entering the country। ਹੁਣ ਇਸ ਤੋਂ ਵੱਡੀ ਤਾਂ ਕੋਈ ਟੈਸਟੀਮਨੀ ਨਹੀਂ ਹੈ ਕਿ ਸਰਵਿੰਗ ਮਿਨਿਸਟਰ ਜਿਹੜਾ ਹੈ ਉਹ ਫੋਰਨ ਮਿਨਿਸਟਰੀ ਜਿਹੜੇ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰ ਰਹੀ ਹੈ, ਵਿਦੇਸ਼ ਸੰਪਰਕ ਪ੍ਰੋਗਰਾਮ, ਉਸ 'ਚ ਬੋਲਦਿਆਂ ਕਹਿੰਦਾ ਵੀ ਬੰਦ ਕਰੋ ਇਹ ਬਲੈਕ ਲਿਸਟ ਕਰਨਾ ਜਿਹਨਾਂ ਨੇ ਕੀਤਾ। ਫਿਰ ਉਹ ਇੱਕ ਕਦਮ ਅੱਗੇ ਜਾਂਦਾ ਹੈ ਕਿ ਭਾਈ ਇਹ ਜਿਹੜਾ ਹੈ ਅਬ ਦਾ NRIs participated in the movement because of their love for their motherland, ਕਿ ਵੀ ਤੁਸੀਂ ਉਹਨਾਂ ਨੂੰ ਕਿਉਂ ਟਾਰਗੇਟ ਕਰ ਰਹੇ ਹੋ, ਉਹ ਤਾਂ ਆਪਣੀ ਧਰਤੀ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਇਸੇ ਲਈ ਉਹ ਕਿਸਾਨਾਂ ਦੇ ਪੁੱਤਰ ਧੀਆਂ ਨੇ, ਉਹਨਾਂ ਨੇ ਉਹਨਾਂ ਦੀ ਹਮਾਇਤ ਕੀਤੀ। ਹੁਣ ਇਸ ਤੋਂ ਵੱਡਾ ਤਾਂ ਹੋਰ ਕੀ ਸਬੂਤ ਹੋ ਸਕਦਾ ਹੈ, ਕਿਉਂਕਿ ਜਦੋਂ ਤੁਸੀਂ ਕੰਸਰਨਡ ਡਿਪਾਰਟਮੈਂਟ ਵਾਲਿਆਂ ਨੂੰ ਐਡਰੈਸ ਕਰ ਰਹੇ ਹੋ ਔਰ ਇੱਕ ਜ਼ਿੰਮੇਵਾਰ ਮਿਨਿਸਟਰ ਕਰ ਰਿਹਾ ਹੈ, ਉਹਨੂੰ ਕਿਸੇ ਨੇ ਨਹੀਂ ਕਿਹਾ ਕਿ ਜੀ ਕੀ ਸਬੂਤ ਹੈ ਤੁਹਾਡੇ ਕੋਲ ਜੀ ਅਸੀਂ ਹਰਾਸ ਕਰ ਰਹੇ ਹਾਂ, ਕਿਉਂਕਿ ਉਹਨਾਂ ਦੇ ਕੋਲ ਪੂਰੀ ਲਿਸਟ ਹੋਏਗੀ ਜਿਨ੍ਹਾਂ ਨੂੰ ਇਹਨਾਂ ਨੇ ਬਲੈਕ ਲਿਸਟ ਕੀਤਾ ਹੈ, ਜਿਨ੍ਹਾਂ ਨੂੰ 에ਅਰਪੋਰਟਾਂ ਤੋਂ ਵਾਪਸ ਮੋੜਿਆ, ਜਿਨ੍ਹਾਂ ਨੂੰ ਵੀਜ਼ੇ ਨਹੀਂ ਦਿੱਤੇ। ਸੋ ਜਦੋਂ ਅਸੀਂ ਕਹਿੰਦੇ ਹਾਂ ਕਿ ਜੋ ਕੁਝ ਪੰਜਾਬ ਦੇ ਵਿੱਚ 18 ਮਾਰਚ ਤੋਂ ਸ਼ੁਰੂ ਹੋਇਆ ਹੈ ਔਰ ਡਾਇਸਪੋਰਾ 'ਚ ਜੋ ਹੁਣ ਅਜੀਤ ਡੋਵਲ ਦੀਆਂ ਟੀਮਾਂ 5 ਮੈਂਬਰੀ ਉਹਨਾਂ ਦੀ ਟੀਮ ਲੰਡਨ 'ਚ ਹੈ ਜੀ, ਅਸੀਂ 19 ਮਾਰਚ ਨੂੰ ਜਿਹੜਾ ਇੰਡੀਅਨ ਹਾਈ ਕਮਿਸ਼ਨ ਲੰਡਨ ਦੇ ਬਾਹਰ ਜਿਹੜਾ ਝੰਡਾ ਲਾ ਕੇ ਖਾਲਿਸਤਾਨ ਦਾ ਲਾਇਆ ਉਹਦੀ ਰਿਪੋਰਟ, ਔਰ ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਗੱਲ ਕਰਕੇ ਹਟੇ ਕਿ ਵੀ ਅਜੀਤ ਡੋਵਲ ਵੀ ਸਟੈਲਿਥਲੀ ਵੜਦਾ ਅੰਦਰ ਔਰ ਜਿਹੜਾ ਉਹ ਕੰਪਰੋਮਾਈਜ਼ ਕਰਦਾ ਉਹਨਾਂ ਦੇ ਉਸ ਸਾਰੇ ਮਹਿਕਮਿਆਂ ਨਾਲ ਕਿ ਜੀ ਅਸੀਂ ਜਿਹੜੇ ਸੈਪਰੇਟਿਸਟ ਨੇ ਜਿਨ੍ਹਾਂ ਨੇ ਮੰਦਰ ਵੈਂਡਾਲ ਕੀਤੇ, ਜਿਹੜੇ ਝੰਡੇ ਲਹਿਰਾ ਰਹੇ ਨੇ, ਜਿਹੜੇ ਖਾਲਿਸਤਾਨ ਰੈਫਰੈਂਡਮ ਕਰ ਰਹੇ ਨੇ, ਇਹ ਕਿਹਾ ਨਹੀਂ ਹੈ, ਪਰ ਇਹ ਸਭ ਦਾ ਮਤਲਬ ਇਹੀ ਹੈ ਕਿ ਜਿਹੜੇ ਵੀ ਸਿੱਖ ਐਕਟਿਵਿਸਟ ਨੇ ਉਹਨਾਂ 'ਚ ਈਵਨ ਗੁਰਦੁਆਰਿਆਂ ਵਾਲੇ ਵੀ ਜਿਹੜੇ ਨੇ ਅਲਟੀਮੇਟਲੀ ਉਹ ਉਸ ਤੋਂ ਬਾਹਰ ਨਹੀਂ ਹੋਣਗੇ। ਸੋ ਇਸ ਤੋਂ ਵੱਡਾ ਹੋਰ ਕੀ ਸਬੂਤ ਹੋ ਸਕਦਾ ਹੈ, ਕਿਉਂਕਿ ਇਹਨੂੰ ਡਿਨਾਈ ਨਹੀਂ ਕੀਤਾ। ਜੇ ਤਾਂ ਫੋਰਨ ਮਿਨਿਸਟਰੀ ਵਾਲੇ ਕਹਿੰਦੇ ਕਿ ਨਹੀਂ ਨਹੀਂ ਇਟਸ ਅ ਲਾਈ, ਅਸੀਂ ਬਿਲਕੁਲ ਨਹੀਂ ਕਰ ਰਹੇ, ਫਿਰ ਅਸੀਂ ਉਹਨੂੰ ਵੀ ਜ਼ਰੂਰ ਸਾਂਝਾ ਕਰਦੇ। ਅਸੀਂ ਕਹਿੰਦੇ ਜੀ ਦੇਖੋ ਇੱਕ ਨੇ ਕਿਹਾ ਦੂਜੇ ਨੇ ਉਹਨੂੰ ਡਿਨਾਈ ਕੀਤਾ, ਬਟ ਫੈਕਟ ਇਹੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਇਸ ਵੇਲੇ ਸਿੱਖਾਂ ਦੇ ਖਿਲਾਫ, ਡਾਇਸਪੋਰਾ ਦੇ ਖਿਲਾਫ ਜਿਹੜੀ ਮੁਹਿੰਮ ਹੈ ਉਹ ਵੀ ਚੱਲ ਰਹੀ ਹੈ ਔਰ ਵਿਦਨ ਪੰਜਾਬ ਔਰ ਦੂਸਰੇ ਸੂਬਿਆਂ ਦੇ ਵੀ ਸਿੱਖਾਂ ਨੂੰ ਟਾਰਗੇਟ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੱਥ ਲੈਣ ਬ੍ਰੇਕ ਫਿਓਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।